अस्सलाम वालेकुम। अच्छा जी, फैसलाबाद ਦੇ ਵਿੱਚ ਡੀਸੀ ਵਾਲੀ ਮੀਟਿੰਗ ਤੋਂ ਬਾਅਦ ਇੱਕ ਹਲਚਲ ਜੀ ਪਈ ਹੋਈ ਸੀ। ਸ਼ੇਖ ਆਜ਼ਾਦ ਸਾਹਿਬ ਦਾ ਬਿਆਨ ਆਇਆ ਕਿ ਜਿਹੜੀ ਇਹਨਾਂ ਦੀ ਲੀਡਰਸ਼ਿਪ ਆ ਨਾ, ਯਾਨੀ ਕਿ ਜਿਹੜੇ ਉੱਤੇ ਬੈਠੇ ਹੋਏ ਬੰਦੇ ਆ ਉਹ ਮਾਲ ਲੈ ਕੇ ਟਿਕਟਾਂ ਦੇ ਰਹੇ ਆ। ਉਹਨਾਂ ਦਾ ਸਿੱਧਾ ਸਿੱਧਾ ਜਿਹੜਾ ਇਸ਼ਾਰਾ ਸੀ ਨਾ, ਉਹ ਸੀ ਸ਼ੇਖ ਯੂਸਫ ਵਾਲੇ ਪਾਸੇ। ਤੇ ਸ਼ੇਖ ਯੂਸਫ ਸਾਹਿਬ ਆਪਣੇ ਨਾਲ ਮੌਜੂਦ ਆ, ਇਹਨਾਂ ਕੋਲ ਪੁੱਛ ਲੈਂਦੇ ਆ ਕਿ ਕਿੰਨੇ ਪੈਸੇ ਦੇ ਕੇ ਇਹਨਾਂ ਨੇ ਟਿਕਟ ਖਰੀਦਿਆ ਸੀ। अस्सलाम वालेकुम जी। ਵਾਲੇਕੁਮ ਸਲਾਮ। ਸ਼ੇਖ ਸਾਹਿਬ, ਤੁਹਾਡੇ ਕੋਲ ਪੈਸੇ ਤਾਂ ਵਾਹ ਸਾਨੂੰ ਵੀ ਪਤਾ ਕਿੰਨੇ ਪੈਸੇ ਦੇ ਕੇ ਟਿਕਟ ਲਿਆ ਸੀਗਾ। ਮੇਰੇ ਸਭ ਪਹਿਲੇ ਤਾਂ ਸ਼ੁਕਰੀਆ ਜੀ ਕਿ ਤੁਸੀਂ ਮੌਕਾ ਦਿੱਤਾ ਮੈਨੂੰ ਆਪਣੀ ਗੱਲ ਅੱਗੇ ਕਰਨ ਦਾ, ਆਵਾਜ਼ ਅੱਗੇ ਪਹੁੰਚਾਉਣ ਦਾ, ਸੱਚਾਈ ਅੱਗੇ ਆਵਾਮ ਦੇ ਸੱਚ ਸਾਹਮਣੇ ਪਹੁੰਚਣਾ ਵੀ ਰੱਖਣ ਚਾਹੀਦਾ ਦਾ। ਜੀ। ਬਿਲਕੁਲ। ਪਹਿਲੇ ਤਾਂ ਮੈਂ ਸ਼ੇਖ ਆਜ਼ਾਦ ਸਾਹਿਬ ਨਾਲ ਇਹ ਸਵਾਲ ਕਰਦਾ ਕਿ ਜੀ 3 ਦਫਾ ਇਹਨਾਂ ਨੂੰ ਟਿਕਟ ਮਿਲੀ। ਪਹਿਲੇ PP 72 ਚੋਂ, ਫਿਰ PP 68 ਚੋਂ 2 ਦਫਾ ਮਿਲੀ, 1 ਦਫਾ ਜਿੱਤੇ ਹਾਰੇ। 3 ਦਫਾ ਇਹਨਾਂ ਨੇ ਕਿੰਨੇ ਪੈਸੇ ਦਿੱਤੇ ਨੇ ਲੀਡਰਸ਼ਿਪ ਨੂੰ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਠੀਕ ਹੈ ਜੀ। ਸੈਕੰਡ ਇਹ ਆ ਕਿ ਇਸ ਗੱਲ ਤੇ ਮੈਂ ਹਲਫਨ ਗੱਲ ਕਰਦਾ ਕਿ ਮੇਰੀ ਲੀਡਰਸ਼ਿਪ 'ਚ ਐਸੀ ਕੋਈ ਗੱਲ ਹੈ ਹੀ ਨਹੀਂ, ਨਾ ਕਦੀ ਉਹ ਸੋਚ ਸਕਦੇ ਨੇ ਐਡੇ ਵੱਡੇ ਲੀਡਰ, ਐਡੇ ਕਾਦਾਵਰ, ਬਿਲੀਅਨ ਟ੍ਰਿਲੀਅਨ ਈਅਰ ਜਿਨ੍ਹਾਂ ਦਾ ਜਿਹੜੇ ਪੈਦਾਇਸ਼ੀ ਨੇ। ਤੇ ਇਹ ਇੰਤਹਾਈ ਅਫਸੋਸ ਵਾਲੀ ਗੱਲ ਹੈ ਕਿ ਜੀ ਮੀਆਂ ਨਵਾਜ਼ ਸ਼ਰੀਫ ਸਾਹਿਬ ਤੇ ਜਾਂ ਰਾਣਾ ਸਨਾਉल्ला ਸਾਹਿਬ ਪੰਜਾਬ ਦੇ ਸਦਰ ਨੇ, ਉਹਨਾਂ ਦੀ ਮੁਆਵਨਤ ਖਾਸ ਕਰ ਫੈਸਲਾਬਾਦ ਦੀ ਟਿਕਟਾਂ 'ਚ, ਔਰ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਫੈਸਲੇ ਉਹਨਾਂ ਨੇ ਸਾਰੇ ਪਾਕਿਸਤਾਨ ਦੀਆਂ ਟਿਕਟਾਂ ਇਸ਼ੂ ਕਰਦੇ ਨੇ। ਤੇ ਇਹਨਾਂ ਨੇ ਜਿਹੜਾ ਇਲਜ਼ਾਮ ਲਗਾਇਆ ਹੈ, ਇਹ ਬਾਇਸੇ ਸ਼ਰਮ ਆ। ਔਰ ਮੈਂ ਸਮਝਦਾ ਕਿ ਸ਼ੇਖ ਆਜ਼ਾਦ ਸਾਹਿਬ, ਮੈਨੂੰ ਤਾਂ ਮਹਿਸੂਸ ਹੋ ਰਿਹਾ ਸੀ ਕਿ ਮੁਸਲਿਮ ਲੀਗ ਨੂਨ ਸਿਟੀ ਦਾ ਸਦਰ ਨਹੀਂ ਹੈ, PTI ਦੇ ਸਿਟੀ ਦਾ ਸਦਰ ਮਹਿਸੂਸ ਹੋ ਰਿਹਾ ਸੀ, ਕਿਉਂਕਿ ਇੰਜ ਦੀ ਜਿਹੜੀ ਗਲੀਜ਼ ਜ਼ਬਾਨ PTI ਦੇ ਲੋਕ ਤੇ ਬੋਲਦੇ ਨੇ ਸਾਡੀ ਲੀਡਰਸ਼ਿਪ ਦੇ ਬਾਰੇ 'ਚ, ਲੇਕਿਨ ਇੱਕ ਜ਼ਿੰਮੇਦਾਰ ਬੰਦਾ ਉਹਦੇ ਤੇ ਬੈਠ ਕੇ ਐਸੀ ਜ਼ੁਬਾਨ ਬੋਲੇ, ਸ਼ੇਖ ਸਾਹਿਬ, ਬਿਲਕੁਲ ਨਾਕਾਬਲੇ ਤੁਹਾਡੇ ਬਰਦਾਸ਼ਤ। ਵੀ